ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹਮੇਸ਼ਾ ਇਸ ਤਰ੍ਹਾਂ ਅੱਜ ਵੀ ਆਪਾਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਪੈਜ ਦੀ ਸਾਂਝੇ ਕਰਾਂਗੇ, ਉਸ ਤੋਂ ਬਾਅਦ ਐਂਡ ਵਾਲਾ ਇਸ਼ੂ ਤੇ ਫਿਰ ਉਸ ਤੋਂ ਬਾਅਦ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ। ਵੀਰ ਕਸ਼ਮੀਰ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਤੁਹਾਨੂੰ, ਕਸ਼ਮੀਰ ਵਿਰਕ ਲਿਖਦੇ ਨੇ ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਸ਼ੁਕਰੀਆ ਵਿਕ ਸਾਹਿਬ। ਭੈਣ ਜੀ ਸੁਖਵਿੰਦਰ ਕੌਰ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਹਮੇਸ਼ਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ। ਬਹੁਤ ਸ਼ੁਕਰੀਆ ਭੈਣ ਜੀ। ਭੈਣਾਂ ਦੀ ਦੁਆ 'ਚ ਵੀ ਮਾਂ ਵਾਂਗ ਬਹੁਤ ਤਾਕਤ ਹੁੰਦੀ ਹੈ। ਸ਼ਿੰਦਾ ਜੋਸ਼ਨ ਵਾਹਿਗੁਰੂ ਜੀ। ਐਚ.ਐਸ. ਸਿੰਘ ਲਿਖਦੇ ਨੇ ਸਰ ਜੀ ਆਪ ਜੀ ਦੇ ਲਈ ਕੁਝ ਲਿਖਣਾ ਚਾਹੁੰਦਾ ਹਾਂ, ਉਸ ਲਈ ਕੀ ਕਰਨਾ ਪਵੇਗਾ? ਤੁਸੀਂ ਬਸ ਲਿਖ ਦਿਓ, ਚਿੱਠੀ ਪਾਉਣੀ ਹੈ sos@tv84.tv ਤੇ ਈਮੇਲ ਕਰ ਸਕਦੇ ਹੋ। ਬਾਕੀ ਸਾਡਾ ਐਡਰੈਸ ਜਿਹੜਾ ਚੈੱਕ ਭੇਜਣ ਵਾਲਾ ਹੈ ਉਹਦੇ ਤੇ ਤੁਸੀਂ ਚਿੱਠੀ ਵੀ ਭੇਜ ਸਕਦੇ ਹੋ ਜੀ। ਸੋ ਜੇ ਤੁਸੀਂ ਪਰਸਨਲੀ ਕੁਝ ਲਿਖਣਾ ਚਾਹੁੰਦੇ ਹੋ। ਔਰ ਬਾਕੀ ਬਲਿਹਾਰ ਸਿੰਘ ਕੰਗ, ਸੁਰਿੰਦਰ ਸਿੰਘ ਨਰਾੜੀ, ਅਮਰਜੀਤ ਸਿੰਘ, ਹੀਰਾ ਇਹਨਾਂ ਸਾਰਿਆਂ ਨੇ ਵੈਲ ਵਿਸ਼ੇਸ ਵੀ ਦਿੱਤੀਆਂ ਨੇ। ਔਰ ਜਿਹੜਾ ਫਤਿਹ ਵੀ ਬੁਲਾਈ ਹੈ। ਖਾਲਿਸਤਾਨ ਜ਼ਿੰਦਾਬਾਦ ਦੀ ਗੱਲ ਵੀ ਨਾਲ ਹੁੰਦੀ ਹੈ। ਔਰ ਦੂਸਰੇ ਪੱਖ ਦੂਸਰੇ ਸੈਗਮੈਂਟ 'ਚ ਵੀ ਮੈਂ ਦੇਖ ਲੈਂਦਾ ਕਿ ਵੀ ਅੱਜ ਵੀ ਥੋੜ੍ਹਾ ਜਿਹਾ ਸਾਡਾ ਇੰਟਰਨੈਟ ਸਲੋ ਚੱਲ ਰਿਹਾ। ਚਲੋ ਇਹਨੂੰ ਰਹਿਣ ਦਿੰਦੇ। ਫਿਰ ਮੈਨੂੰ ਇਹ ਹੁੰਦਾ ਕਿ ਵੀ ਮਿਸ ਨਾ ਹੋਏ ਜੀ, ਗੱਲ ਹੋ ਜਾਏ ਜਿਨ੍ਹਾਂ ਨੇ ਲਿਖਿਆ। ਹਾਂ ਹੁਣ ਆ ਗਿਆ। ਵੀਰ ਹਰਮੇਲ ਸਿੰਘ ਲਿਖਦੇ ਨੇ ਖਾਲਿਸਤਾਨ ਇਜ਼ ਦਾ ਓਨਲੀ ਸੋਲਿਊਸ਼ਨ, ਖਾਲਿਸਤਾਨ ਜ਼ਿੰਦਾਬਾਦ। ਨਵਾਜ਼ ਚੌਧਰੀ ਹੁਣ ਅੱਜ ਉਹਨਾਂ ਨੇ 5 ਵਾਰ ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਬਹੁਤ ਸ਼ੁਕਰੀਆ। ਬੇਅੰਤ ਸਿੰਘ ਖਾਲਿਸਤਾਨੀ ਖਾਲਿਸਤਾਨ ਜ਼ਿੰਦਾਬਾਦ। ਜਰਨੈਲ ਸਿੰਘ ਖਾਲਸਾ ਨਡਾਲੋਂ ਫਤਿਹ। ਬੇਅੰਤ ਸਿੰਘ ਖਾਲਿਸਤਾਨੀ ਵਾਹਿਗੁਰੂ ਜੀ। ਸੁਰਿੰਦਰ ਸਿੰਘ ਨਡਾੜੀ ਫਿਰ ਖਾਲਿਸਤਾਨ ਜ਼ਿੰਦਾਬਾਦ। ਔਰ ਸਿੱਖ UK ਤੋਂ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀ ਨੋ Indian intelligence is working through Indian business. Political elites is busy. Wherever Sikhs are, USA, Canada, UK, they want to pull us down. Dr. do you think the only solution is to report them to CIA, Canadian intelligence, UK intelligence, and say that they are doing tricks on non-Indian territory, which is illegal? Please let us know what you think Sikhs should do with them. What Sikhs should do with them? Report them. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਕਾਰਗਰ ਗੱਲ ਇਹਨਾਂ ਨੇ ਕੀਤੀ ਹੈ। ਅਸੀਂ ਇਹ ਸਮਝਦੇ ਹੁੰਦੇ ਹਾਂ ਬਹੁਤ ਵਾਰ ਜੀ ਇਹ ਜੋ ਕਰ ਰਹੇ ਨੇ ਇਹ ਕਰਨਾ ਇਹਨਾਂ ਦਾ ਹੱਕ ਬਣਦਾ। ਜਿਵੇਂ ਇਹ ਬਿਲਕੁਲ ਇੰਟਰਫੀਅਰ ਕਰ ਰਹੇ ਨੇ ਇੰਟਰਨਲ ਮੈਟਰਸ, ਔਰ ਇਹਨਾਂ ਨੂੰ ਰਿਪੋਰਟ ਕਰਨਾ ਚਾਹੀਦਾ ਹੈ ਕਿ ਵੀ ਇਹ ਸਾਡੇ ਮਾਮਲੇ ਦੀ ਦਖਲਅੰਦਾਜ਼ੀ ਕਰ ਰਹੇ ਨੇ ਜੀ। ਔਰ 3 ਮਿੰਟ ਰਹਿ ਗਏ ਡਾਕਟਰ ਸਾਹਿਬ, ਹੁਣ ਆਪਾਂ ਚਾਹਾਂਗੇ ਕਿ ਜੀ ਅੱਜ ਦਾ ਵਿਚਾਰ ਹੋ ਜਾਏ। ਅੱਛਾ, ਵੈਸੇ ਅੱਜ ਇੱਕ ਇਸ਼ੂ ਚਲੋ ਕੱਲ ਵਾਲੇ ਚ ਨੂੰ ਲੈ ਲਾਂਗੇ ਜੀ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦਾ ਜਿਵੇਂ ਕਵਿਤ ਸਵਈਆ ਚੁਣਦੇ ਹਾਂ। ਅੱਜ 191 ਨੰਬਰ ਕਵਿਤ ਹੈ ਜੀ। ਕਵਿਤ ਅੱਜ ਬੜਾ ਉਹਨਾਂ ਨੇ ਆਪਣੇ ਆਪ ਨੂੰ ਆਧਾਰ ਬਣਾ ਕੇ ਨਿਮਾਣੇ ਨਿਤਾਣੇ ਪੰਚ ਸਾਡੀ ਅਕਲ ਜਾਂ ਅਸੀਂ ਕਿਸ ਕਿਸਮ ਦੇ ਲੋਕ ਹੈ, ਕਿਹੋ ਜਿਹਾ ਜਿਹੜਾ ਅਸੀਂ ਅੰਦਰੋਂ ਕੀ ਹੈ ਤੇ ਪ੍ਰੋਜੈਕਟ ਕੀ, ਉਹਦੀ ਗੱਲ ਉਹਨਾਂ ਨੇ ਕੀਤੀ ਹੈ। ਹਉਮੈ ਅਭਿਮਾਨ ਕੈ ਅਗਿਆਨਤਾ ਅਵਗਿਆ ਗੁਰ, ਨਿੰਦਾ ਗੁਰ ਦਾਸਨ ਕੈ ਨਾਮ ਗੁਰਦਾਸ ਹੈ। ਮੋਹਰਾ ਕਹਾਵੈ ਮੀਠਾ ਗਈ ਸੋ ਕਹਾਵੈ ਆਈ, रूठी को कहत टूठी होत उपहास है। बांझ कहावै सबूती दुहागन सुहागन, करीत सुरीत काट्यो नकटा कुनास है। बावरो कहावै भोरो आंदरे कह सजाखो, चंदन समीप जैसे बांस ना सुबास। ਉਹਨੂੰ ਕਹਿੰਦੇ ਨੇ ਕਿ ਮੈਂ ਆਪਣਾ ਨਾਂ ਤਾਂ ਗੁਰਦਾਸ ਰੱਖਿਆ ਹੋਇਆ ਔਰ ਇਹ ਅਸੀਂ ਸਾਰੇ ਆਪਣੇ ਨਾਂ ਦੇਖੀਏ ਪਰ ਲੱਗੇਗਾ ਜੀ ਨਾਂ ਤਾਂ ਬੜਾ ਅਸੀਂ ਨੋਬਲ ਰੱਖਿਆ, ਪਰ ਅਸੀਂ ਕਰਦੇ ਕੀ ਹਾਂ, ਹਉਮੈ ਅਭਿਮਾਨ ਕਿਆ ਅਗਿਆਨਤਾ ਅਵਗਿਆ ਗੁਰ, ਕਿ ਅਸੀਂ ਈਗੋ ਦੇ ਵਿੱਚ, ਹੰਕਾਰ ਦੇ ਵਿੱਚ ਔਰ ਇਗਨੋਰੈਂਸ ਵਸ ਗੁਰੂ ਦੇ ਹੁਕਮ ਦੀ, ਗੁਰੂ ਦੀ ਅਵਗਿਆ ਕਰਦੇ ਹਾਂ, ਗੁਰੂ ਦੀ ਨੂੰ ਇਨਸਲਟ ਕਰਦੇ ਹਾਂ ਆਪਣੇ ਇਹਨਾਂ ਤਿੰਨਾਂ ਹੀ ਗੱਲਾਂ ਕਰਕੇ, ਹਉਮੈ ਕਰਕੇ, ਹੰਕਾਰ ਕਰਕੇ ਔਰ ਅਗਿਆਨਤਾ ਕਰਕੇ। ਔਰ ਨਾਲ ਦੀ ਨਾਲ ਨਿੰਦਾ ਗੁਰੂ ਦਾਸਨ ਕਹਿ ਕਿ ਜਿਹੜੇ ਗੁਰੂ ਦੇ ਸਿੱਖ ਨੇ ਜਾਂ ਗੁਰੂ ਦੇ ਫਾਲੋਅਰ ਨੇ ਉਹਨਾਂ ਦੀ ਵੀ ਅਸੀਂ ਨਿੰਦਿਆ ਕਰਦੇ ਹਾਂ, ਉਹਨਾਂ ਨੂੰ ਵੀ ਸਿਲੈਂਡਰ ਕਰਦੇ ਹਾਂ। ਕਹਿੰਦੇ ਵੀ ਦੁਨੀਆ ਦਾ ਹਾਲ ਦੇਖੋ, ਮੋਹਰਾ ਕਹਾਵੈ ਮੀਠਾ। ਹੁਣ ਇੱਕ ਜ਼ਹਿਰ ਮੋਹਰਾ ਕਹਿੰਦੇ ਨੇ, ਉਹਨੂੰ ਮਿੱਠਾ ਮੋਹਰਾ ਵੀ ਕਹਿੰਦੇ ਨੇ, ਜ਼ਹਿਰ ਹੈ ਪੁਰਾਣਾ ਔਰ ਉਹਨੂੰ ਐਕੋਨੇਟਮ ਫੈਰੋਕਸ ਇਹਦਾ ਬੋਟੈਨੀਕਲ ਨੇਮ ਹੈ। ਪਰ ਅਸੀਂ ਉਹ ਕਹਿੰਦੇ ਵੀ ਜਿਹੜਾ ਮੋਹਰੇ ਨੇ ਮਾਰ ਦੇਣਾ ਉਹਨੂੰ ਅਸੀਂ ਕਹਿੰਦੇ ਜੀ ਮਿੱਠਾ ਮੋਹਰਾ, ਜਾਂ ਕਹਿੰਦੇ ਮਿੱਠਾ ਜ਼ਹਿਰ। ਉਹਦਾ ਸਵਾਦ ਮਿੱਠਾ ਹੁੰਦਾ ਹੋਏਗਾ ਪਰ ਅਸੀਂ ਉਹਨੂੰ ਕਹਿੰਦੇ ਮਿੱਠਾ ਜ਼ਹਿਰ ਕਹਿੰਦੇ। ਗਈ ਸੋ ਕਹਾਵੈ ਆਈ,
ਕਿ ਜਦੋਂ ਅੱਖ ਦੇ ਵਿੱਚ ਇਨਫੈਕਸ਼ਨ ਹੁੰਦੇ ਆ ਅਸੀਂ ਕਹਿੰਦੇ ਆ ਵੀ ਅੱਖ ਆਈ ਹੈ, ਇਹ ਨਹੀਂ ਕਹਿੰਦੇ ਅੱਖ ਗਈ ਹੈ, ਕਹਿੰਦੇ ਕਿ ਜੀ ਉਹਨੂੰ ਅੱਖ ਆਈ ਹੈ ਵੀ ਇਹ ਕੀ ਹੋਇਆ, ਗਈ ਸੋ ਕਹਾਵੇ ਆਈ, ਉੱਥੇ ਅੱਖ ਜਾ ਰਹੀ ਹੈ, ਉਹ ਕਹਿੰਦੇ ਅੱਖ ਆ ਗਈ ਹੈ। ਰੂਠੀ ਕੋ ਕਹਿ ਤੁੱਠੀ ਹੋਤ ਉਪਹਾਸ ਹੈ, ਕਿ ਹੁਣ ਜਦੋਂ ਚੇਚਕ ਆ ਜਾਂਦੀ ਹੈ ਔਰ ਮਰ ਰਿਹਾ ਬੰਦਾ ਤੇ ਉਹਨੂੰ ਅਸੀਂ ਬਜਾਏ ਕਹਿਣ ਦੇ ਆਈ ਅਸੀਂ ਕਹਿੰਦੇ ਜੀ ਇਹ ਮਾਤਾ ਆਈ ਹੈ, ਸੀਤਲਾ ਮਾਤਾ ਇਹਦੇ ਵਿੱਚ ਪ੍ਰਗਟ ਹੋਈ ਹੈ, ਉਹ ਚੰਗੀ ਮਾਤਾ ਪ੍ਰਗਟ ਹੋਈ ਹੈ। ਵੀ ਉਹ ਜਿਹੜਾ ਪਾਰਟ ਹੈ ਜਿਹੜੀ ਸਫਰਿੰਗ ਸਮਾਲ ਪੌਕਸ ਦੀ ਹੈ ਉਹਨੂੰ ਅਸੀਂ ਕਹਿੰਦੇ ਜੀ ਬਲੈਸਡ ਬਾਈ ਸੀਤਲਾ ਮਾਤਾ। ਰੂਠੀ ਕੋ ਕਹਿ ਤੁੱਠੀ, ਇਧਰ ਨਾਰਾਜ਼ ਆ ਕੋ ਜੀ ਤੁੱਠੀ ਹੈ, ਉਹ ਤੋਂ ਉਪਹਾਸ ਹੈ, ਕਹਿੰਦੇ ਹਾਸੇ ਦੀ ਵਢੇ ਜੋਕ ਜੀ। ਔਰ ਇਸੇ ਤਰ੍ਹਾਂ ਬਾਂਝ ਕਹਾਵੇ ਸਪੂਤੀ, ਜਿਹਦੇ ਕੋਈ ਔਲਾਦ ਨਹੀਂ ਹੈ ਉਹਨੂੰ ਕਹੋ ਜੀ ਇਹ ਤਾਂ ਪੁੱਤਰਾਂ ਵਾਲੀ ਹੈ। ਦੁਹਾਗਣ ਸੁਹਾਗਣ, ਕਿ ਜਿਹੜੀ ਅਦਰਵਾਈਜ਼ ਅਬੰਡੈਂਟ ਹੈ ਉਹ ਕਹੇ ਜੀ ਇਹ ਤਾਂ ਬੜੀ ਹੈਪੀਲੀ ਮੈਰਿਡ ਹੈ। ਕੁਰੀਤ ਸੁਰੀਤ, ਕਿ ਜਿਹੜੀ ਕੋਈ ਮਾੜੀ ਅਸੀਂ ਜਿਹਨੂੰ ਕਰ ਰਹੇ ਹਾਂ ਕੁਰੀਤ ਉਹਨੂੰ ਕਹੀਏ ਜੀ ਇਹ ਬੜਾ ਸ਼ੁਭ ਮੌਕੇ ਦੇ ਉੱਤੇ ਕਰਨ ਵਾਲੀ ਗੱਲ ਹੈ। ਕਾਟਿਓ ਨਕਟਾ ਕੋ ਨਾਸ ਹੈ, ਕਿ ਜਿਹਦਾ ਨੱਕ ਕੱਟਿਆ ਹੋ ਉਹਨੂੰ ਕਹੋ ਜੀ ਬਹੁਤ ਬਿਊਟੀਫੁਲ ਹੈ, ਬਹੁਤ ਸੋਹਣਾ ਹੈ, ਬਹੁਤ ਸੋਹਣੀ ਹੈ। ਨਕਟੀ ਨੱਕ ਕੱਟਣ ਨੂੰ ਕਹਿੰਦੇ ਨੇ। ਅਖੀਰ ਚ ਭਾਈ ਸਾਹਿਬ ਨੇ ਕਿਹਾ ਬਾਵਰੋ ਕਹਾਵੇ ਭੋਰੋ, ਕਿ ਜਿਹੜਾ ਸ਼ਦਾਈ ਹੈ ਉਹਨੂੰ ਕਹਿੰਦੇ ਜੀ ਭਗਤ ਹੈ। ਇਹ ਦੇਖੋ ਸਾਦਾ ਐਨ ਭਗਤ ਜਦੋਂ ਦਾ ਆਇਆ ਬੜੀਆਂ ਬਰਕਤਾਂ। ਬਾਵਰੇ ਨੂੰ ਤੁਸੀਂ ਭੋਰੋ ਕੋ। ਆਂਦਰੇ ਕਹੇ ਸੁਜਾਖੋ, ਜਿਹੜਾ ਅੰਨ ਹੈ ਉਹਨੂੰ ਕਹੋ ਜੀ ਵਾਹ ਵਾਹ ਵਾਹ, ਇਹਦੀਆਂ ਅੱਖਾਂ 'ਚ ਇੰਨੀ ਚਮਕ ਹੈ 2 ਮੀਲ ਤੱਕ ਦੇਖ ਲੈਂਦਾ। ਚੰਦਨ ਸਮੀਪ ਜੈਸੇ ਬਾਂਸ ਨਾ ਸੁਬਾਸ ਹੈ, ਜਿਵੇਂ ਜਿਹੜਾ ਬਾਂਸ ਹੈ ਉਹ ਭਾਵੇਂ ਚੰਦਨ ਦੇ ਨਾਲ ਉਹਦੇ ਦਰਖਤ ਹੁੰਦੇ ਨੇ ਪਰ ਉਸ ਬਾਂਸ ਦੇ ਵਿੱਚ ਕਦੇ ਖੁਸ਼ਬੂ ਨਹੀਂ ਹੁੰਦੀ। ਬਾਕੀ ਤਾਂ ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ, ਪਰ ਬਾਂਸ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ। ਸੋ ਇਹ ਸਾਰਾ ਕਹਿ ਕੇ ਉਹਨਾਂ ਨੇ ਆਪਣੇ ਆਪ ਨੂੰ ਕਿਹਾ ਕਿ ਨਾਮ ਗੁਰਦਾਸ ਹੈ, ਕਿ ਮੈਂ ਹਰ ਚੀਜ਼ ਤੋਂ ਸਖਣਾ ਪਰ ਮੈਂ ਆਪਣੇ ਆਪ ਨੂੰ ਬੜਾ ਗੁਰਦਾਸ ਬਣਿਆ ਹੋਇਆ। ਸੋ ਇਹ ਸਾਡੇ ਲਈ ਹੈ ਇਹ ਦੱਸਣ, ਜਿਵੇਂ ਜਿਸ ਕਦਰ ਭਾਈ ਗੁਰਦਾਸ ਗੁਰੂ ਨੂੰ ਪਿਆਰ ਕਰਦੇ ਨੇ, ਜਿਵੇਂ ਉਹਨਾਂ ਨੇ ਆਪਣੇ ਇਲਮ ਨੂੰ ਆਪਣੀ ਜ਼ਿੰਦਗੀ ਨੂੰ ਉਹਨਾਂ ਨੇ ਈਵਨ ਗ੍ਰਸਤ ਜੀਵਨ 'ਚ ਵੀ ਨਹੀਂ ਉਹ ਆਏ ਹੈ, ਉਹਨਾਂ ਨੇ ਸਾਰੀ ਜ਼ਿੰਦਗੀ ਗੁਰਸਿੱਖੀ ਔਰ ਸਿਧਾਂਤ ਨੂੰ ਸਮਝਣ ਪ੍ਰਚਾਰਨ 'ਚ ਲਾਈ। ਪਰ ਉਹ ਕਹਿ ਰਹੇ ਨੇ ਕਿ ਜੀ ਮੈਂ ਉਹ ਬਾਂਸ ਦੀ ਤਰ੍ਹਾਂ ਜਿਹੜੇ ਗੁਰੂ ਰੂਪੀ ਚੰਦਨ ਦੇ ਨੇੜੇ ਵੱਸਦਾ ਪਰ ਮੈਂ ਉਸ ਖੁਸ਼ਬੂ ਨੂੰ ਨਹੀਂ ਲਿਆ। ਸੋ ਇਹ ਉਹਨਾਂ ਦੀ ਮਹਾਨਤਾ। ਔਰ ਅਸੀਂ ਆਪਣੇ ਆਪ ਨੂੰ ਪੁੱਛੀਏ ਕਿ ਭਾਈ ਜਿਨ੍ਹਾਂ ਦੇ ਪੱਲੇ ਕੁਛ ਨਹੀਂ ਹੈ ਜੀ, ਔਰ ਥੋਥਾ ਚਨਾ ਬਾਜੇ ਘਨਾ ਜਿਹਨੂੰ ਕਹਿੰਦੇ ਨੇ ਵੀ ਕੁਛ ਨਹੀਂ ਹੈ ਜੀ, ਗਗਰੀ ਇੱਕ ਤਾਂ ਅੱਧ ਜਲ ਗਗਰੀ ਛਲਕਤ ਜਾਦ ਵੀ ਅੱਧੀ ਭਰੀ ਹੋਈ ਹੈ, ਸਾਡੀ ਹੈ ਹੀ ਨਹੀਂ ਗਗਰੀ ਦੇ ਪੱਲੇ ਵੀ ਕੁਛ ਵੀ ਤੇ ਅਸੀਂ ਬਣੇ ਕੀ ਹੋਏ ਆਪਣੇ ਆਪ ਨੂੰ ਕੀ ਕਹੋਗੇ ਜੀ। ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਆਪਣੇ ਦਰਸ਼ਕਾਂ ਨੂੰ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvd4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।